ਸਾਬਕਾ ਰਾਸ਼ਟਰਪਤੀ ਟਰੰਪ ਨੇ ਯੂਐਸ ਸਿਟੀਜ਼ਨਸ਼ਿਪ ਬਰਥਰਾਈਟ ਯੂਐਸ ਸਿਟੀਜ਼ਨਸ਼ਿਪ ਦੇ ਮੁੱਦੇ ਨੂੰ ਇੱਕ ਵਾਰੀ ਫੇਰ ਉਭਾਰ ਦਿੱਤਾ ਆ। ਸਾਬਕਾ ਰਾਸ਼ਟਰਪਤੀ ਕਹਿੰਦੇ ਆ ਵੀ ਮੈਂ ਪਹਿਲੇ ਦਿਨ ਜੇ ਦੂਜੀ ਵਾਰ ਰਾਸ਼ਟਰਪਤੀ ਬਣਦਾ ਆ ਤੇ 14th ਅਮੈਂਡਮੈਂਟ ਦੀ ਵਰਤੋਂ ਕਰਦੇ ਹੋਏ ਜਿਹੜੇ ਅਨਡਾਕੂਮੈਂਟ ਮਾਈਗ੍ਰੈਂਟਸ ਦੇ ਨਿਆਣੇ ਅਮਰੀਕਾ 'ਚ ਜੰਮਦੇ ਆ ਉਹਨਾਂ ਦਾ ਉਸ ਜਨਮ ਦੇ ਆਧਾਰ ਦੇ ਉੱਤੇ ਯੂਐਸ ਸਿਟੀਜ਼ਨਸ਼ਿਪ ਨੂੰ ਖਾਰਜ ਕਰ ਦਊਂਗਾ। ਉਹਨਾਂ ਨੇ ਕਿਹਾ ਵੀ ਜਿਹੜਾ ਵੀ ਅਨਡਾਕੂਮੈਂਟਡ ਲੋਕਾਂ ਦਾ ਨਿਆਣੇ ਇੱਥੇ ਜੰਮਣਗੇ ਤਾਂ ਉਸ ਨੂੰ ਅਸੀਂ ਸਿਟੀਜ਼ਨਸ਼ਿਪ ਨਹੀਂ ਦੇਵਾਂਗੇ। ਸੋ ਇਹਨਾਂ ਦੇ ਕਾਫੀ ਜਿਹੜੇ ਐਂਟੀ ਮਾਈਗ੍ਰੈਂਟ ਕਲੇਮਸ ਦੇ ਵਿੱਚ ਇੱਕ ਇਹ ਹੁਣ ਨਵੀਂ ਚੀਜ਼ ਸਾਹਮਣੇ ਆਈ ਆ। ਬਰਥਰਾਈਟ ਸਿਟੀਜ਼ਨਸ਼ਿਪ 14ਵੇਂ ਅਮੈਂਡਮੈਂਟ ਦੇ ਵਿੱਚ ਇਨਕਲੂਡ ਕੀਤੀ ਗਈ ਆ। ਉਹ ਦੱਸਦੇ ਜਾਈਏ 125 ਵਰੇ ਪਹਿਲਾਂ ਯੂਐਸ ਦੀ ਸੁਪਰੀਮ ਕੋਰਟ ਦੇ ਉੱਤੇ ਇਸ ਮੁੱਦੇ ਦੇ ਉੱਤੇ ਫੈਸਲਾ ਹੋ ਚੁੱਕਾ ਆ। ਉਸ ਮੌਕੇ ਜਿਹੜੇ ਚਾਈਨੀਜ਼ ਬੌਰਨ ਸਿਟੀਜ਼ਨ ਉਹਨਾਂ ਦਾ ਨਿਆਣਾ ਇੱਥੇ ਜੰਮਿਆ ਸੀ, ਆਟੋਮੈਟਿਕਲੀ ਯੂਐਸ ਸਿਟੀਜ਼ਨ ਬਣਨਾ ਹੈ ਜਾਂ ਨਹੀਂ, ਉਸ ਦੇ ਉੱਤੇ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਸੀਗਾ ਵੀ ਨਹੀਂ, ਇਹ ਯੂਐਸ ਦੇ ਵਿੱਚ ਕਿਸੇ ਵੀ ਉਹਦੇ ਮਾਂ-ਪਿਓ ਦੇ ਜਿਹੜੀ ਉਹਦੀ ਸਿਟੀਜ਼ਨਸ਼ਿਪ ਜਾਂ ਉਸ ਦੇ ਉੱਤੇ ਕੋਈ ਫਰਕ ਨਹੀਂ ਪੈਂਦਾ। ਜਿਹੜਾ ਅਮਰੀਕਾ ਦੀ ਏਅਰ ਸਪੇਸ ਜਾਂ ਅਮਰੀਕਾ ਦੀ ਧਰਤੀ ਦੇ ਮੇਨਲੈਂਡ ਦੇ ਉੱਤੇ ਜਾਂ ਉਹਦੇ ਟਾਪੂਆਂ ਦੇ ਉੱਤੇ ਜਿਹੜਾ ਜੰਮਦਾ ਆ ਉਹ ਆਟੋਮੈਟਿਕਲੀ ਬਰਥਰਾਈਟ ਯੂਐਸ ਸਿਟੀਜ਼ਨ ਬਣੂਗਾ। ਯੂਐਸ ਦੇ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਕਿਹਾ ਆ ਵੀ ਮੈਂ ਭਾਈ ਇਸ ਨੂੰ ਐਂਡ ਕਰ ਦਊਂਗਾ। 2015 ਦੇ ਵਿੱਚ ਵੀ ਇਹਨਾਂ ਨੇ ਇਸ ਤਰੀਕੇ ਦੀ ਉਦੋਂ ਗੱਲ ਕੀਤੀ ਸੀ, ਪਰ ਆਪਣੇ 4 ਸਾਲਾਂ ਦੇ ਕਾਰਜਕਾਲ ਦੇ ਵਿੱਚ ਇਸ ਉੱਤੇ ਕੋਈ ਟਿੱਪਣੀ ਜਾਂ ਕੋਈ ਇਹਨਾਂ ਨੇ ਕਦਮ ਨਹੀਂ ਚੁੱਕਿਆ ਸੀਗਾ। ਸੋ ਕਹਿੰਦੇ ਵੀ ਜਿਹੜੀਆਂ 30 ਤੋਂ ਵੱਧ ਅਜਿਹੀਆਂ ਮੁਲਕ ਨੇ ਅਮਰੀਕਾ ਵਾਂਗ ਜਿਹੜੇ ਬਰਥਰਾਈਟ ਸਿਟੀਜ਼ਨਸ਼ਿਪ ਆਫਰ ਕਰਦੇ ਨੇ, ਤੇ ਉਹ ਇਹ ਐਕਸਪਰਟ ਇਹ ਮੰਨਦੇ ਨੇ ਵੀ ਜੇ ਟਰੰਪ ਹੁਣੀ ਰਾਸ਼ਟਰਪਤੀ ਬਣਦੇ ਆ ਤੇ ਇਦਾਂ ਦਾ ਐਗਜ਼ੈਕਟਿਵ ਆਰਡਰ ਪਹਿਲੇ ਦਿਨ ਹੀ ਲਾਉਂਦੇ ਆ ਤਾਂ ਇਸ ਨੂੰ ਤੁਰੰਤ ਅਦਾਲਤ ਵਿੱਚ ਲੈ ਕੇ ਜਾਇਆ ਜਾਊਗਾ, ਜਿੱਥੇ ਇਸ ਦੇ ਟਿਕਣ ਦੇ ਘੱਟ ਸਾਰ ਆ ਤੇ ਇਸ ਦੀ ਐਗਜ਼ੀਕਿਊਟਿਵ ਆਰਡਰ ਦੀ ਹਾਰ ਹੋ ਸਕਦੀ ਆ। ਸਾਬਕਾ ਰਾਸ਼ਟਰਪਤੀ ਟਰੰਪ ਨੇ ਯੂਐਸ ਸਿਟੀਜ਼ਨਸ਼ਿਪ ਬਰਥਰਾਈਟ ਯੂਐਸ ਸਿਟੀਜ਼ਨਸ਼ਿਪ ਦੇ ਮੁੱਦੇ ਨੂੰ ਇੱਕ ਵਾਰੀ ਫੇਰ ਉਭਾਰ ਦਿੱਤਾ ਆ। ਸਾਬਕਾ ਰਾਸ਼ਟਰਪਤੀ ਕਹਿੰਦੇ ਆ ਵੀ ਮੈਂ ਪਹਿਲੇ ਦਿਨ ਜੇ ਦੂਜੀ ਵਾਰ ਰਾਸ਼ਟਰਪਤੀ ਬਣਦਾ ਆ ਤੇ 14th ਅਮੈਂਡਮੈਂਟ ਦੀ ਵਰਤੋਂ ਕਰਦੇ ਹੋਏ ਜਿਹੜੇ ਅਨਡਾਕੂਮੈਂਟ ਮਾਈਗ੍ਰੈਂਟਸ ਦੇ ਨਿਆਣੇ ਅਮਰੀਕਾ 'ਚ ਜੰਮਦੇ ਆ ਉਹਨਾਂ ਦਾ ਉਸ ਜਨਮ ਦੇ ਆਧਾਰ ਦੇ ਉੱਤੇ ਯੂਐਸ ਸਿਟੀਜ਼ਨਸ਼ਿਪ ਨੂੰ ਖਾਰਜ ਕਰ ਦਊਂਗਾ। ਉਹਨਾਂ ਨੇ ਕਿਹਾ ਵੀ ਜਿਹੜਾ ਵੀ ਅਨਡਾਕੂਮੈਂਟਡ ਲੋਕਾਂ ਦਾ ਨਿਆਣੇ ਇੱਥੇ ਜੰਮਣਗੇ ਤਾਂ ਉਸ ਨੂੰ ਅਸੀਂ ਸਿਟੀਜ਼ਨਸ਼ਿਪ ਨਹੀਂ ਦੇਵਾਂਗੇ। ਸੋ ਇਹਨਾਂ ਦੇ ਕਾਫੀ ਜਿਹੜੇ ਐਂਟੀ ਮਾਈਗ੍ਰੈਂਟ ਕਲੇਮਸ ਦੇ ਵਿੱਚ ਇੱਕ ਇਹ ਹੁਣ ਨਵੀਂ ਚੀਜ਼ ਸਾਹਮਣੇ ਆਈ ਆ। ਬਰਥਰਾਈਟ ਸਿਟੀਜ਼ਨਸ਼ਿਪ 14ਵੇਂ ਅਮੈਂਡਮੈਂਟ ਦੇ ਵਿੱਚ ਇਨਕਲੂਡ ਕੀਤੀ ਗਈ ਆ। ਉਹ ਦੱਸਦੇ ਜਾਈਏ 125 ਵਰੇ ਪਹਿਲਾਂ ਯੂਐਸ ਦੀ ਸੁਪਰੀਮ ਕੋਰਟ ਦੇ ਉੱਤੇ ਇਸ ਮੁੱਦੇ ਦੇ ਉੱਤੇ ਫੈਸਲਾ ਹੋ ਚੁੱਕਾ ਆ। ਉਸ ਮੌਕੇ ਜਿਹੜੇ ਚਾਈਨੀਜ਼ ਬੌਰਨ ਸਿਟੀਜ਼ਨ ਉਹਨਾਂ ਦਾ ਨਿਆਣਾ ਇੱਥੇ ਜੰਮਿਆ ਸੀ, ਆਟੋਮੈਟਿਕਲੀ ਯੂਐਸ ਸਿਟੀਜ਼ਨ ਬਣਨਾ ਹੈ ਜਾਂ ਨਹੀਂ, ਉਸ ਦੇ ਉੱਤੇ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਸੀਗਾ ਵੀ ਨਹੀਂ, ਇਹ ਯੂਐਸ ਦੇ ਵਿੱਚ ਕਿਸੇ ਵੀ ਉਹਦੇ ਮਾਂ-ਪਿਓ ਦੇ ਜਿਹੜੀ ਉਹਦੀ ਸਿਟੀਜ਼ਨਸ਼ਿਪ ਜਾਂ ਉਸ ਦੇ ਉੱਤੇ ਕੋਈ ਫਰਕ ਨਹੀਂ ਪੈਂਦਾ। ਜਿਹੜਾ ਅਮਰੀਕਾ ਦੀ ਏਅਰ ਸਪੇਸ ਜਾਂ ਅਮਰੀਕਾ ਦੀ ਧਰਤੀ ਦੇ ਮੇਨਲੈਂਡ ਦੇ ਉੱਤੇ ਜਾਂ ਉਹਦੇ ਟਾਪੂਆਂ ਦੇ ਉੱਤੇ ਜਿਹੜਾ ਜੰਮਦਾ ਆ ਉਹ ਆਟੋਮੈਟਿਕਲੀ ਬਰਥਰਾਈਟ ਯੂਐਸ ਸਿਟੀਜ਼ਨ ਬਣੂਗਾ। ਯੂਐਸ ਦੇ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਕਿਹਾ ਆ ਵੀ ਮੈਂ ਭਾਈ ਇਸ ਨੂੰ ਐਂਡ ਕਰ ਦਊਂਗਾ। 2015 ਦੇ ਵਿੱਚ ਵੀ ਇਹਨਾਂ ਨੇ ਇਸ ਤਰੀਕੇ ਦੀ ਉਦੋਂ ਗੱਲ ਕੀਤੀ ਸੀ, ਪਰ ਆਪਣੇ 4 ਸਾਲਾਂ ਦੇ ਕਾਰਜਕਾਲ ਦੇ ਵਿੱਚ ਇਸ ਉੱਤੇ ਕੋਈ ਟਿੱਪਣੀ ਜਾਂ ਕੋਈ ਇਹਨਾਂ ਨੇ ਕਦਮ ਨਹੀਂ ਚੁੱਕਿਆ ਸੀਗਾ। ਸੋ ਕਹਿੰਦੇ ਵੀ ਜਿਹੜੀਆਂ 30 ਤੋਂ ਵੱਧ ਅਜਿਹੀਆਂ ਮੁਲਕ ਨੇ ਅਮਰੀਕਾ ਵਾਂਗ ਜਿਹੜੇ ਬਰਥਰਾਈਟ ਸਿਟੀਜ਼ਨਸ਼ਿਪ ਆਫਰ ਕਰਦੇ ਨੇ, ਤੇ ਉਹ ਇਹ ਐਕਸਪਰਟ ਇਹ ਮੰਨਦੇ ਨੇ ਵੀ ਜੇ ਟਰੰਪ ਹੁਣੀ ਰਾਸ਼ਟਰਪਤੀ ਬਣਦੇ ਆ ਤੇ ਇਦਾਂ ਦਾ ਐਗਜ਼ੈਕਟਿਵ ਆਰਡਰ ਪਹਿਲੇ ਦਿਨ ਹੀ ਲਾਉਂਦੇ ਆ ਤਾਂ ਇਸ ਨੂੰ ਤੁਰੰਤ ਅਦਾਲਤ ਵਿੱਚ ਲੈ ਕੇ ਜਾਇਆ ਜਾਊਗਾ, ਜਿੱਥੇ ਇਸ ਦੇ ਟਿਕਣ ਦੇ ਘੱਟ ਸਾਰ ਆ ਤੇ ਇਸ ਦੀ ਐਗਜ਼ੀਕਿਊਟਿਵ ਆਰਡਰ ਦੀ ਹਾਰ ਹੋ ਸਕਦੀ ਆ।